पंजाबी रेडियो जो अस सुन रहे सारे श्रोतिਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁੜਨਗੇ ਬਲਤੇਜ ਪੰਨੂ ਜੀ। ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਸਭ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰਸ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਹਰਬੰਸ ਸਿੰਘ ਜੀ ਜੁਬਾ ਸਿਟੀ ਤੋਂ, ਹਰਵਿੰਦਰ ਸਿੰਘ ਜੀ ਸਮਰਾ ਜੁਬਾ ਸਿਟੀ, ਕਸ਼ਮੀਰ ਸਿੰਘ ਜੀ ਸੈਕਰਾਮੈਂਟੋ ਤੋਂ, ਮਨਦੀਪ ਸਿੰਘ ਸਰਨਜੇ ਤੋਂ, ਗੁਰਵੀਰ ਸਿੰਘ ਬਰਾੜ ਫਰੈਜ਼ਨੋ, ਬਹਾਦਰ ਸਿੰਘ ਗਿੱਲ ਪੋਵਲਰ, ਸੁੱਚਾ ਸਿੰਘ ਜੀ ਫਰੈਜ਼ਨੋ ਤੋਂ, ਇਸ਼ਾਨਜੀਤ ਸਿੰਘ ਕਲੋਟੀ ਜੁਬਾ ਸਿਟੀ, ਗੁਰਦੀਪ ਸਿੰਘ ਬਿਰਦੀ ਕਲੋਵਸ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸਾਨੋਜੇ ਤੋਂ, ਜਿਹਨਾਂ ਦਾ ਫੋਨ ਨੰਬਰ 4082722500। ਸਾਡੇ ਨਾਲ ਜੁੜ ਚੁੱਕੇ ਨੇ ਜੀ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਅਤੇ ਬਲਤੇਜ ਪੰਨੂ, ਸਭ ਤੋਂ ਪਹਿਲਾਂ ਜਾਣਨਾ ਚਾਹਾਂਗੇ ਕਿ ਜਿਹੜੀ ਇਹ ਤਲਾਸ਼ੀ ਲੈਣੀ ਸੀਗੀ ਡੇਰੇ ਦੀ, ਕੀ ਉਹ ਕੰਪਲੀਟ ਹੋ ਗਈ? ਨਹੀਂ ਜੀ, ਕੰਪਲੀਟ ਨਹੀਂ ਹੋਈ, ਚੱਲ ਰਹੀ ਹੈ ਜੀ ਅਜੇ ਇਹ ਤਲਾਸ਼ੀ ਮੁਹਿੰਮ। ਅੱਜ ਵੀ ਜਿਹੜੀ ਆ ਇਹ ਜਾਰੀ ਰਹੂਗੀ। ਕੱਲ ਦਿਨ ਦੇ ਸਮੇਂ ਜਿਹੜੀ ਆ ਜੀ ਇਹ ਤਲਾਸ਼ੀ ਹੁੰਦੀ ਰਹੀ। ਇਹਨਾਂ ਕੁਝ ਚੀਜ਼ਾਂ ਜਿਹੜੀਆਂ ਜੀ ਉਹ ਸਾਹਮਣੇ ਆ ਰਹੀਆਂ ਨੇ। ਇਹ ਕਿਹਾ ਜਾ ਰਿਹਾ ਜੀ ਕਿ ਅਸਲ ਦੇ ਵਿੱਚ ਉੱਥੇ ਕੀ ਕੁਛ ਹੋਇਆ, ਕਿਉਂਕਿ ਇਹਦੇ ਵਾਸਤੇ ਪੰਜਾਬ ਹਰਿਆਣਾ ਹਾਈ ਕੋਰਟ ਨੇ ਨਿਯੁਕਤ ਜਿਹੜਾ ਜੀ ਕੀਤੇ ਹੋਏ ਰਿਟਾਇਰਡ ਜੱਜ, ਉਹਨਾਂ ਨੇ ਇਹ ਲਿਖਤੀ ਰੂਪ ਦੇ ਵਿੱਚ ਜਿਹੜੀ ਆ ਜੀ ਉਹ ਰਿਪੋਰਟ ਪੰਜਾਬ ਹਰਿਆਣਾ ਹਾਈ ਕੋਰਟ ਦੇ ਕੋਲੇ ਸੀਲਬੰਦ ਲਿਫਾਫੇ ਦੇ ਵਿੱਚ ਪੇਸ਼ ਕਰਨੀ ਆ। ਜਿੰਨਾ ਕੁ ਪਤਾ ਲੱਗ ਰਿਹਾ ਜੀ, ਇੱਕ ਤਾਂ ਮਹਿੰਗੀ ਗੱਡੀ ਜਿਹੜੀ ਆ ਜੀ ਅੰਦਰੋਂ ਮਿਲੀ ਆ, ਕੁਛ ਪੁਰਾਣੇ ਨੋਟ ਐਵੇਂ, ਉਹ ਤਾਂ ਤੁਸੀਂ ਇਹ ਕਹਿ ਲਓ ਕਿ ਖਾਨਾ ਪੂਰਤੀ ਜੀ ਆ। 12,000 ਰੁਪਈਆ ਜਿਹੜਾ ਜੀ ਦੱਸੀ ਰਿਹਾ, ਇਹਦੇ ਚ ਕੁਛ ਪੁਰਾਣੇ ਆ ਕੁਛ ਨਵੇਂ ਆ। ਇੰਨੇ ਕੁ ਨੋਟ ਤਾਂ ਕਿਸੇ ਦੇ ਘਰੇ ਵੀ ਜਿਹੜੇ ਆ ਜੀ ਉਹ ਹੁੰਦੇ ਆ। ਕੁਛ ਕੰਪਿਊਟਰ, ਉਹਨਾਂ ਦੇ ਹਾਰਡ ਡਿਸਕ ਜਿਹੜੀਆਂ ਜੀ ਉਹ ਇੱਥੇ ਸੀਲ ਕੀਤੀਆਂ ਗਈਆਂ ਨੇ। 2-3 ਕਮਰੇ ਆ ਜਿਨ੍ਹਾਂ ਨੂੰ ਸੀਲ ਕੀਤਾ ਗਿਆ। ਬਹੁਤਾ ਕੁਛ ਸਾਹਮਣੇ ਨਾ ਆਉਣ ਦਾ ਇੱਕ ਰੀਜ਼ਨ ਇਹ ਵੀ ਆ ਕਿ ਸਿਰਸੇ ਦੇ ਵਿੱਚ ਜਿਹੜੀਆਂ ਇੰਟਰਨੈਟ ਦੀਆਂ ਸੇਵਾਵਾਂ ਨੇ ਉਹ ਬੰਦ ਕੀਤੀਆਂ ਗਈਆਂ ਨੇ ਇਹਤਿਆਤ ਦੇ ਤੌਰ ਦੇ ਉੱਤੇ, ਤਾਂ ਕਿ ਅਫਵਾਹਾਂ ਵਗੈਰਾ ਜਿਹੜੀਆਂ ਜੀ ਉਹ ਨਾ ਫੈਲਣ। ਔਰ ਇਹ ਵੀ ਪਤਾ ਲੱਗਾ ਜੀ ਕਿ ਜਿਹੜੇ ਅੱਜ ਇਹ ਸਾਰੀਆਂ ਜਾਰੀ ਰਹਿਣਗੀਆਂ ਜੀ ਤਲਾਸ਼ੀ ਮੁਹਿੰਮ ਜਿਹੜੀ ਹੈ ਜੀ। ਔਰ ਜਿਹੜੇ ਜਿੰਨੇ ਵੀ ਇੱਥੇ ਨਾਲ ਗਏ ਨੇ, ਚਾਹੇ ਉਹ ਜੰਦਰੇ ਤੋੜਨ ਵਾਲੇ ਆ, ਚਾਹੇ ਉਹ ਫੋਰੈਂਸਿਕ ਮਾਹਰ ਨੇ, ਚਾਹੇ ਜਿੰਨੀਆਂ ਵੀ ਜਿਹੜੀਆਂ ਪੈਰਾਮਿਲਟਰੀ ਫੋਰਸਿਸ ਨੇ, ਉਹ ਸਾਰੀਆਂ ਦੀਆਂ ਸਾਰੀਆਂ ਜਦੋਂ ਤੱਕ ਇਹ ਮੁਕੰਮਲ ਨਹੀਂ ਹੋ ਜਾਂਦੀ ਸਰਚ, ਉਦੋਂ ਤੱਕ ਜਿਹੜਾ ਜੀ ਉਹ ਨਾਲ ਰਹਿਣਗੇ। ਜਿਹੜੇ ਸੂਤਰ ਨੇ ਉਹ ਵੀ ਦੱਸਦੇ ਨੇ ਕਿ ਇਹ ਸਰਚ ਮੁਹਿੰਮ ਜਿਹੜੀ ਲੰਬੀ ਚੱਲ ਸਕਦੀ ਹੈ, ਭਾਵ ਕਿ ਹੋ ਸਕਦਾ ਅੱਜ ਵੀ ਜਿਹੜੀ ਉਹ ਖਤਮ ਨਾ ਹੋਵੇ। ਭੋਰੇ ਦੀ ਤਲਾਸ਼ੀ ਜਿਹੜੀ ਹੈ ਜੀ ਉਹ ਵੀ ਕੱਲ ਲਈ ਗਈ, ਦੱਸੀ ਦੀ ਆ। ਉੱਥੋਂ ਕੀ ਨਿਕਲਿਆ ਕੋਈ ਡਿਟੇਲ ਜਿਹੜੀ ਉਹ ਨਹੀਂ ਮਿਲੀ। ਇੰਨਾ ਪਤਾ ਲੱਗਾ ਕਿ ਇੱਕ ਜਿਹੜੀ ਗੁਫਾ ਜਿਹੜਾ ਜਗ੍ਹਾ ਸੀ, ਉੱਥੋਂ ਜਿਹੜੇ ਸਾਧਵੀਆਂ ਦੇ ਹੋਸਟਲ ਦੇ ਵੱਲ ਜਿਹੜਾ ਰਾਹ ਜਾਂਦਾ ਸੀਗਾ ਅੰਦਰੋਂ, ਉਹਦੇ ਵਿੱਚ ਹਾਲੇ ਜਿਹੜੀ ਜੀ ਉਹ ਕੰਧ ਖੜੀ ਕੀਤੀ ਗਈ ਆ। ਜਿਨ੍ਹਾਂ ਨੇ ਜਾ ਕੇ ਜਿਹੜੀ ਹੈ ਜੀ ਇਹ ਕੰਧ ਜਿਹੜੀ ਤਲਾਸ਼ੀ ਵਾਲਿਆਂ ਨੇ ਦੇਖੀ ਆ, ਤਾਂ ਉੱਥੋਂ ਨਵੇਂ ਮਾਰੇ ਪੇਂਟ ਦੀ ਜਿਹੜੀ ਹੈ ਜੀ ਉਹ ਸਮੈਲ ਆ ਰਹੀ ਸੀ। ਮਤਲਬ ਕਿ ਇਹ ਨਵੀਂ ਕੰਧ ਕੀਤੀ ਗਈ ਆ। ਔਰ ਜਿਹੜੇ ਦਿਨ ਇੰਨੇ ਮਿਲੇ ਆ, ਉੱਥੋਂ ਤੁਸੀਂ ਅੰਦਾਜ਼ਾ ਜਿਹੜਾ ਜੀ ਆਪਾਂ ਉਸ ਦਿਨ ਦੇ ਵੀ ਖਦਸ਼ੇ ਜਿਹੜੇ ਆ ਉਹ ਕਰ ਰਹੇ ਹਾਂ ਕਿ ਕੀ ਕੁਛ ਉੱਥੇ ਜਿਹੜਾ ਉਹ ਚੇਂਜ ਕੀਤਾ ਜਾ ਸਕਦਾ ਹੈ। ਮੇਰਾ ਖਿਆਲ ਕਾਫੀ ਵੱਡੇ ਪੱਧਰ ਦੇ ਉੱਤੇ ਚੇਂਜ ਹੋ ਗਿਆ, ਜਾਂ ਹਾਲਾਂਕਿ ਇਹਨੂੰ ਨਕਾਰਿਆ ਜਾ ਰਿਹਾ ਜੀ ਕਿ ਨਹੀਂ ਇੱਦਾਂ ਕੁਛ ਨਹੀਂ ਹੋਇਆ, ਪਰ ਇਹ ਕਿਹਾ ਜਾ ਰਿਹਾ ਜੀ ਕਿ ਉੱਥੋਂ ਟਰੱਕ ਜਿਹੜੇ ਨੇ ਉਹ ਭਰ ਕੇ ਗਏ ਨੇ ਕਿਸੇ ਦੂਜੇ ਰਾਜ ਵੱਲ ਨੂੰ। ਬਹੁਤਾ ਸਮਾਨ ਉੱਥੋਂ ਕੱਢ ਲਿਆ ਗਿਆ ਜੀ। ਬਿਲਕੁਲ ਜੀ, ਕਾਫੀ ਰੌਲਾ ਪੈਂਦਾ ਰਿਹਾ ਆ ਕਿ ਟਾਈਮ ਦੇ ਦਿੱਤਾ ਗਿਆ ਸੀ ਉਹਨਾਂ ਨੂੰ ਕਿ ਆਪਣਾ ਆਪ ਸੰਭਾਲ ਲਵੋ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਗੌਰੀ ਲੰਕੇਸ਼ ਦੇ ਕਤਲ ਦੀ। ਇਸ ਮਾਮਲੇ ਵਿੱਚ ਭਾਜਪਾ ਦੇ MLA ਤੋਂ ਵੀ ਪੁੱਛਗਿੱਛ ਹੋਵੇਗੀ? ਬਿਲਕੁਲ ਜੀ, ਐਕਚੁਅਲੀ ਸੀਨੀਅਰ ਪੱਤਰਕਾਰ ਗੌਰੀ ਲੰਕੇਸ਼ ਵਾਲਾ ਮਾਮਲਾ ਸਹੀ ਪੁੱਛੋ ਤਾਂ ਇਸ ਵੇਲੇ ਮੁਲਕ ਦੇ ਵਿੱਚ ਜਿਹੜਾ ਜੀ ਵੱਡੀ ਚਰਚਾ ਦਾ ਵਿਸ਼ਾ ਬਣਿਆ। ਪੂਰੇ ਮੁਲਕ ਦੇ ਵਿੱਚ ਥਾਂ ਦੇ ਉੱਤੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਪੱਤਰਕਾਰ ਭਾਈਚਾਰਾ ਜਿਹੜਾ ਜੀ ਉਹ ਗੌਰੀ ਲੰਕੇਸ਼ ਦੇ ਇਸ ਕਤਲ ਦੀ ਨਿਖੇਧੀ ਜਿਹੜੀ ਆ ਜੀ ਉਹ ਕਰਨ ਦੇ ਵਾਸਤੇ ਸੜਕਾਂ ਦੇ ਉੱਤੇ ਉਤਰਿਆ ਹੋਇਆ। ਨਾ ਸਿਰਫ ਪੱਤਰਕਾਰ ਭਾਈਚਾਰਾ ਬਲਕਿ ਵਕੀਲਾਂ ਦੀਆਂ ਜਥੇਬੰਦੀਆਂ, ਡਾਕਟਰਾਂ ਦੀਆਂ ਜਥੇਬੰਦੀਆਂ, ਇਹ ਵੀ ਸਾਰੀਆਂ ਦੀਆਂ ਸਾਰੀਆਂ ਮੁਲਕ ਭਰ ਦੇ ਵਿੱਚ ਬਾਹਰ ਆ ਰਹੀਆਂ ਨੇ। ਇਸ ਵੇਲੇ ਵੱਡੀ ਪੱਧਰ ਦੇ ਉੱਤੇ ਜਿਹੜੀਆਂ ਦੀ ਚਰਚਾਵਾਂ ਗੌਰੀ ਲੰਕੇਸ਼ ਦੇ ਕਤਲ ਨੂੰ ਲੈ ਕੇ ਹੋ ਰਹੀਆਂ ਨੇ।
हैरानी वाली गल यह है जी कि अजे भी बीजेपी के किसी वड्डे आगू जां मंत्री दा जिहड़ा जी वो बयान वगैरह सामने नहीं आया। कल बयान जिहड़ा जरूर एक भारतीय जनता पार्टी के MLA का आया सीगा, जिहदे विच उहने ये गल कही सी कि जे वो RSS के खिलाफ ना लिखदी गौरी लंकेश तो शायद वो अज जिउंदी हुंदी। ये बयान अपने आप दे विच बहुत कुछ जिहड़ा जी वो कहिंदा। उधर जिहड़े करनाटका के गृह मंत्री ने रामालिंगा रेड्डी उहदे वल्लों ये कहा गया जी कि 10 लाख रुपये का इनाम दिता जाऊगा जिहड़ा भी उहदे संबंध दे विच कोई सूह देऊगा। इदों पहला एक दिन पहला उन्होंने ये कहा सीगा लोकां नूं कि जे किसी कोले कोई जानकारी है तो वह उन्हां दे खास नंबर जिहड़े ने जां ईमेल दे उत्ते अपनी जानकारी जिहड़ी है वो दे सकदा। मुख्यमंत्री ने जिहड़ी इहदी जांच तेज करन दे हुकम जिहड़े आ वो दित्ते आ और ये कहा गया कि सिट नूं जो कुछ चाहिदा जिन्ने ऑफिसर चाहिए ਅਸੀਂ प्रोवाइड ਕੀਤੇ ਆ, होर लोड़ पई तो वह भी देवांगे। भारतीय जनता पार्टी का विधायक है जी जीवा राज, ਇਹਦੇ ਤੋਂ ਪੁੱਛਗਿੱਛ ਜਿਹੜੀ ਆ ਜੀ ਉਹ ਕੀਤੀ ਜਾਊਗੀ। ਇਹੋ ਹੀ ਆ ਜੀ ਜਿਹਨੇ ਇਹ ਬਿਆਨ ਜਿਹੜਾ ਦਿੱਤਾ ਸੀਗਾ ਕਿ ਜੇ ਉਹ RSS ਦੇ ਖਿਲਾਫ ਨਾ ਲਿਖਦੀ ਤੇ ਉਹ ਸ਼ਾਇਦ ਜਿਉਂਦੀ ਹੁੰਦੀ। ਵੈਸੇ ਅਜੇ ਤੱਕ ਜਿਹੜਾ ਇੱਕ ਵਿਅਕਤੀ ਜਿਹਨੇ सोशल मीडिया के उत्ते जिहड़ा सीगा जी ओनू बड़ी भद्दी लैंगुएज दे विच उस जिहड़ी मरण वाली औरत सी ओनू लिखिया सीगा, ओहदे वास्ते अजे भी जिहड़ा जी प्रधानमंत्री ने ओनू अनफॉलो जिहड़ा जी वो नहीं कीता। इन्ना है कि जिहड़े ट्विटर है उहदे उत्ते प्रधानमंत्री होरां नूं जिहड़ा जी वो ब्लॉक करन दे वास्ते जिहड़ा ट्रेंड सीगा वो जरूर कल काफ़ी ज़्यादा चलदा रहा जी दिन भर। हाँ जी, क्योंकि इस तरह ਦੀਆਂ ਚੀਜ਼ਾਂ ਜਿਹੜੀਆਂ ਉਹ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਕੁਛ ਨਹੀਂ ਦੀਦਾ। ਤੇ ਅੱਗੇ ਆਪਾਂ ਗੁਰਦਾਸਪੁਰ ਦੇ ਵਿੱਚ ਜਿਹੜੀ ਜਿਮਨੀ ਚੋਣ ਹੋਣੀ ਆ ਉਸ ਨੂੰ ਲੈ ਕੇ ਸਰਗਰਮੀਆਂ ਸ਼ੁਰੂ। ਬਿਲਕੁਲ ਜੀ, ਇਹ ਜਿਹੜੀ ਜ਼ਿਮਨੀ ਚੋਣ ਹੈ ਇਸ ਸੰਭਾਵੀ ਰੂਪ ਦੇ ਵਿੱਚ ਅਕਤੂਬਰ ਦੇ ਦੂਜੇ ਜਾਂ ਤੀਜੇ ਹਫ਼ਤੇ ਜਿਹੜੀ ਆ ਉਹ ਹੋ ਸਕਦੀ ਹੈ। ਔਰ ਸਾਰੀਆਂ ਜਿਹੜੀਆਂ ਸਿਆਸੀ ਪਾਰਟੀਆਂ ਨੇ ਉਹਨਾਂ ਨੇ ਆਪੋ ਆਪਣੇ ਹੁਣ ਸਰਗਰਮੀਆਂ ਜਿਹੜੀਆਂ ਜੀ ਵਧਾਈਆਂ ਨੇ। ਅਸਲ ਦੇ ਵਿੱਚ ਪ੍ਰੋਬਲਮ ਜਿਹੜੀ ਹੈ ਨਾ ਜੀ ਉਹ ਇੱਥੇ ਇਹ ਆ ਕਿ ਕੋਈ ਵੀ ਜਿਹੜਾ ਵੱਡਾ ਆਗੂ ਆ ਉਹ ਇਹਦੇ ਵਿੱਚ ਜਾਣਾ ਨਹੀਂ ਚਾਹੁੰਦਾ। ਉਹਦਾ ਰੀਜ਼ਨ ਜਿਹੜਾ ਜੀ ਉਹ ਇਹ ਸਮਝਦੇ ਆ ਕਿ 1.5 ਸਾਲ ਦੇ ਵਾਸਤੇ ਮਿਹਨਤ ਬੜੀ ਕਰਨੀ ਪੈਣੀ ਆ, ਪੈਸੇ ਜਿਹੜੇ ਆ ਉਹ ਬਹੁਤ ਉੱਥੇ ਖਰਚ ਹੋ ਜਾਣੇ ਆ। ਨਿਰਸੰਦੇਹ ਜ਼ਿਮਨੀ ਚੋਣ ਦੇ ਉੱਤੇ ਰੈਗੂਲਰ ਚੋਣ ਦੇ ਨਾਲੋਂ ਜਿਹੜਾ ਜੀ ਉਹ ਜ਼ਿਆਦਾ ਖਰਚਾ ਹੁੰਦਾ ਹੀ ਆ। ਤੋ ਇਸ ਕਰਕੇ ਜਿਹੜੇ ਜੀ ਵੱਡੇ ਕਿਸੇ ਆਗੂ ਨੂੰ ਜਿਹੜਾ ਜੀ ਉਹ ਚੋਣ ਲੜਨ ਦੇ ਵਾਸਤੇ ਤਿਆਰ ਨੀਗਾ। ਜਿਹੜੀ ਭਾਰਤੀ ਜਨਤਾ ਪਾਰਟੀ ਆ ਉਹਦੇ ਵੱਲੋਂ ਜਿਹੜੇ ਇੱਥੇ ਪੰਜਾਬ ਦੇ ਪ੍ਰਧਾਨ ਨੇ ਵਿਜੇ ਸਾਂਪਲਾ ਹੁਣੀ ਹੋ ਗਏ ਜਾਂ ਜਿਹੜੇ ਜੀ ਉਹਨਾਂ ਦੇ ਨਾਲ ਬਾਕੀ ਨੇ ਜੀ ਉਹ ਵਿਨੀਤ ਜੋਸ਼ੀ ਉਹ ਗੁਰਦਾਸਪੁਰ ਦਾ ਦੌਰਾ ਜਿਹੜਾ ਉਹ ਕਰ ਰਹੇ ਨੇ 3 ਦਿਨ ਦਾ। ਔਰ ਜਿਹੜੀ ਕਾਂਗਰਸ ਹੈ ਜੀ ਉਹਨੇ ਵੀ ਆਪਣੀਆਂ ਸਰਗਰਮੀਆਂ ਇੱਥੇ ਜਿਹੜੀਆਂ ਜੀ ਉਹ ਕਾਫੀ ਤੇਜ਼ ਕੀਤੀਆਂ ਹੋਈਆਂ ਨੇ। ਇਹ ਵੈਸੇ ਦਹਾਕਿਆਂ ਬਾਅਦ ਸੀਗਾ ਕਿ ਜਦੋਂ ਕਿਸੇ ਮੁੱਖ ਮੰਤਰੀ ਨੇ 15 ਅਗਸਤ ਦੇ ਉੱਤੇ ਝੰਡਾ ਜਿਹੜਾ ਜੀ ਉਹ ਗੁਰਦਾਸਪੁਰ ਦੇ ਵਿੱਚ ਚਲਾਇਆ ਹੋਵੇ। ਉਹਦਾ ਰੀਜ਼ਨ ਜਿਹੜਾ ਸੀਗਾ ਜੀ ਪ੍ਰਮੁੱਖ ਉਹ ਇਹੀ ਸੀਗਾ ਕਿ ਜ਼ਿਮਨੀ ਚੋਣ ਜਿਹੜੀ ਸੀ ਉਹਨੂੰ ਸਾਹਮਣੇ ਰੱਖ ਕੇ ਕੀਤਾ ਜਾ ਰਿਹਾ ਸੀ। ਚਰਚਾਵਾਂ ਜਿਹੜੀਆਂ ਜੀ ਉਹ ਇਸ ਗੱਲ ਦੀਆਂ ਵੀ ਚੱਲਦੀਆਂ ਸੀਗੀਆਂ ਪਹਿਲਾਂ ਕਿ ਪ੍ਰਨੀਤ ਕੌਰ ਹੋਰਾਂ ਨੂੰ ਜਿਹੜਾ ਇੱਥੋਂ ਕੈਂਡੀਡੇਟ ਬਣਾਇਆ ਜਾ ਸਕਦਾ ਕਿਉਂਕਿ ਉਹਨਾਂ ਦਾ ਪੇਕਾ ਪਿੰਡ ਵੀ ਇੱਥੇ ਪੈਂਦਾ। ਪਰ ਸੂਤਰ ਜਿਹੜੇ ਆ ਜੀ ਉਹ ਦੱਸਦੇ ਆ ਕਿ ਪ੍ਰਨੀਤ ਕੌਰ ਹੋਰਾਂ ਨੇ ਇਹ ਚੋਣ ਲੜਨ ਤੋਂ ਇਨਕਾਰ ਕੀਤਾ ਕਲੀਅਰ ਕਿ ਉਹ ਇਸ ਚੋਣ ਨੂੰ ਜਿਹੜਾ ਜੀ ਉਹ ਲੜਨਗੇ ਨਹੀਂ। ਫਿਰ ਜਿਹੜਾ ਜੀ ਕਾਂਗਰਸ ਦੇ ਵੱਲੋਂ ਕਿਹਨੂੰ ਉਮੀਦਵਾਰ ਬਣਾਇਆ ਜਾਊਗਾ, ਜਿਹੜੇ ਕਾਂਗਰਸੀ ਨੇ ਉਹ ਇਹ ਕਹਿੰਦੇ ਨੇ ਕਿ ਇਹਦੇ ਸਬੰਧ ਦੇ ਵਿੱਚ ਤਾਂ ਜਿਹੜੀ ਹੈ ਜੀ ਹਾਈ ਕਮਾਂਡ ਉਹੀ ਫੈਸਲਾ ਲਊਗੀ। ਵੈਸੇ ਭਾਰਤੀ ਜਨਤਾ ਪਾਰਟੀ ਦਾ ਵੀ ਫੈਸਲਾ ਜਿਹੜਾ ਜੀ ਉਹ ਹਾਈ ਕਮਾਂਡ ਨੇ ਹੀ ਲੈਣਾ। ਇਹ ਕਿਹਾ ਜਾ ਰਿਹਾ ਜੀ ਕਿ ਸਿੰਪਥੀ ਵੋਟਾਂ ਬਟੋਰਨ ਦੇ ਵਾਸਤੇ ਵਿਨੋਦ ਖੰਨੇ ਦੀ ਪਤਨੀ ਨੂੰ ਜਿਹੜੀ ਆ ਇਹ ਟਿਕਟ ਦਿੱਤੀ ਜਾ ਸਕਦੀ ਆ। ਦੂਜੇ ਪਾਸੇ ਪਾਰਟੀਆਂ ਐਕਚੁਅਲੀ ਜਿਹੜੀਆਂ ਦੀ ਇੱਕ ਦੂਜੇ ਦੇ ਮੂੰਹ ਦੇ ਵੱਲ ਵੇਖ ਰਹੀਆਂ ਨੇ ਕਿ ਕੌਣ ਪਹਿਲਾ ਕੈਂਡੀਡੇਟ ਜਿਹੜਾ ਉਹ ਐਲਾਨ ਕਰਦਾ। ਜੇ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਦੇ ਵੱਲੋਂ ਇਹ ਕਿਹਾ ਜਾ ਰਿਹਾ ਕਿ ਸੰਭਾਵੀ ਰੂਪ ਦੇ ਵਿੱਚ ਇੱਕ ਲੋਕਲ ਵਿਅਕਤੀ ਨੂੰ ਟਿਕਟ ਜਿਹੜੀ ਆ ਉਹ ਦਿੱਤੀ ਜਾ ਸਕਦੀ ਆ ਜਿਹੜਾ ਕਿ ਰਿਟਾਇਰਡ ਫੌਜੀ ਦਸੀਦਾ। ਬਾਕੀ ਜਿਹੜੀਆਂ ਜੀ ਅਜੇ ਪਾਰਟੀਆਂ ਜਿਹੜੀਆਂ ਉਹ ਪੱਤੇ ਨਹੀਂ ਬਹੁਤੇ ਖੋਲ ਰਹੀਆਂ। ਇਹ ਕਿਹਾ ਜਾ ਰਿਹਾ ਜੀ ਕਿ ਪੈਰਾਸ਼ੂਟ ਦੇ ਰਾਹੀਂ ਵੀ ਦੋਵੇਂ ਪਾਰਟੀਆਂ ਜਿਹੜੀਆਂ ਜੀ ਉੱਤੋਂ ਕੈਂਡੀਡੇਟ ਸੁੱਟ ਸਕਦੀਆਂ ਨੇ। ਭਾਰਤੀ ਜਨਤਾ ਪਾਰਟੀ ਜਿਹੜੀ ਆ ਜੀ ਉਹ ਦੱਸਣਾ ਚਾਹੂਗੀ ਕਿ ਜਿਹੜੀ
ਮੋਦੀ ਹੋਰਾਂ ਦੀ ਹਨੇਰੀ ਆ ਉਹ ਚੱਲ ਰਹੀ ਆ ਤੇ ਉਹਦੇ 'ਚ ਕੋਈ ਫਰਕ ਨਹੀਂ ਪਿਆ, ਜਦੋਂ ਕਿ ਕਾਂਗਰਸ ਜਿਹੜੀ ਆ ਜੀ ਉਹ ਇਹ ਦੱਸਣਾ ਚਾਹੂਗੀ ਕਿ ਉਹਨਾਂ ਨੇ ਜਿਹੜੀ ਪਿਛਲੀ ਵਿਧਾਨ ਸਭਾ ਦੀ ਚੋਣ ਜਿੱਤੀ ਸੀ ਐਵੇਂ ਅਟਕਲ ਨਹੀਂ ਸੀ, ਬਲਕਿ ਰੀਅਲ ਦੇ ਵਿੱਚ ਉਹਨਾਂ ਨੂੰ ਇਹ ਸਫਲਤਾ ਜਿਹੜੀ ਆ ਉਹ ਮਿਲੀ ਸੀਗੀ। ਇਸ ਕਰਕੇ ਇਹ ਜਿਹੜੀ ਜ਼ਿਮਨੀ ਚੋਣ ਹੈ ਜੀ ਪੂਰਾ ਜ਼ੋਰ ਜਿਹੜਾ ਜੀ ਉਹ ਪਾਰਟੀਆਂ ਦਾ ਲੱਗੂਗਾ। ਜਿੱਥੇ ਤੱਕ ਆਮ ਆਦਮੀ ਪਾਰਟੀ ਦੀ ਗੱਲ ਆ ਜੀ ਉਹ ਇਸ ਰੌਂ ਦੇ ਵਿੱਚ ਹੈ ਕਿ ਚੋਣ ਜਿੱਤਣ ਜਾਂ ਹਾਰਨ ਦੇ ਲਈ ਨਹੀਂ, ਉਹ ਆਪਣੀ ਉੱਥੇ ਤਕੜੀ ਹਾਜ਼ਰੀ ਲਵਾਉਣਾ ਚਾਹੁੰਦੀ ਹੈ, ਕਿਉਂਕਿ ਉਹਦੇ ਉੱਤੇ ਇਹ ਗੱਲ ਦਾ ਇਲਜ਼ਾਮ ਲੱਗਦਾ ਰਿਹਾ ਕਿ ਮਾਝੇ ਦੇ ਵਿੱਚ ਉਹਦੇ ਕੋਲੇ ਵੋਟ ਬੈਂਕ ਹੈ ਨਹੀਂਗਾ ਜੀ। ਤੇ ਜੀ ਅੱਗੇ ਗੱਲ ਕਰੀਏ ਅੰਸ਼ੁਲ ਛਤਰਪਤੀ ਦੀ, ਤੇ ਉਸਨੇ ਕਾਂਗਰਸੀਆਂ ਤੇ ਵੀ ਗੰਭੀਰ ਦੋਸ਼ ਲਾਏ। ਅੰਸ਼ੁਲ ਛਤਰਪਤੀ ਨੇ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਜੀ ਖੁਲਾਸਾ ਕੀਤਾ ਸੀ ਉਹ ਕਾਫੀ ਹੱਦ ਤੱਕ ਸਹੀ ਵੀ ਜਿਹੜਾ ਉਹ ਦਿਸ ਰਿਹਾ ਕਿ ਸਿਰਸਾ ਦੇ ਵਿੱਚ ਜਿਹੜਾ ਸਿਰਸੇ ਵਾਲੇ ਦੇ ਡੇਰੇ ਨੂੰ ਹਰਿਆਣੇ ਦੀ ਸਰਕਾਰ ਜਿਹੜੀ ਆ ਜੀ ਉਹ ਪੂਰਾ ਹੱਥ ਆਪਣਾ ਦੇ ਰਹੀ ਹੈ। ਅੰਸ਼ੁਲ ਕੱਲ ਜਿਹੜਾ ਜੀ ਉਹ ਚੰਡੀਗੜ੍ਹ ਦੇ ਵਿੱਚ ਸੀਗਾ, ਇੱਕ ਪ੍ਰੈਸ ਕਾਨਫਰੰਸ ਜਿਹੜੀ ਜੀ ਉਹਨੇ ਕੀਤੀ ਇੱਥੇ, ਔਰ ਜਿਹੜੇ ਇੱਕ ਸੀਗੇ ਨੇ ਹਿੰਸਾ ਦੇ ਜਿਹੜੀ ਪੰਚਕੂਲਾ ਦੇ ਵਿੱਚ ਹੋਈ ਆ ਉਹਨੂੰ ਲੈ ਕੇ ਇੱਕ ਪ੍ਰਦਰਸ਼ਨੀ ਲੱਗੀ ਸੀਗੀ ਫੋਟੋਆਂ ਦੀ, ਉਹਦੇ ਵਿੱਚ ਵੀ ਉਹ ਜਿਹੜਾ ਜੀ ਉਹ ਗਿਆ। ਪਰ ਬਾਕੀ ਗੱਲਾਂ ਤੋਂ ਇਲਾਵਾ ਜਿਹੜੇ ਉਹਨੇ ਕੁਝ ਗੰਭੀਰ ਦੋਸ਼ ਲਾਏ ਆ ਜੀ, ਉਹਦੇ ਵਿੱਚ ਉਹਨੇ ਇਹ ਗੱਲ ਕਹੀ ਆ ਕਿ ਜਦੋਂ 2005 ਦੇ ਵਿੱਚ ਇੱਥੇ CBI ਦੇ 45 ਆਫੀਸਰ ਜਿਹੜੇ ਆ ਉਹ ਗਏ ਸੀਗੇ, ਉਹਨਾਂ ਨੇ ਸਰਸੇ ਦੇ ਵਿੱਚ ਜਾਣਾ ਸੀਗਾ, ਤੇ ਉਦੋਂ ਦੀ ਜਿਹੜੀ ਕਾਂਗਰਸ ਦੀ ਸਰਕਾਰ ਸੀਗੀ ਉਹਨਾਂ ਨੇ ਜਿਹੜਾ ਜੀ CBI ਦੇ ਉੱਤੇ ਪੂਰਾ ਦਬਾਅ ਪਾ ਕੇ ਰੱਖਿਆ ਤਾਂ ਕਿ ਸਿਰਸੇ ਵਾਲੇ ਦੀ ਜਾਂਚ ਕਿਸੇ ਕਿਸਮ ਦੀ ਨਾ ਹੋ ਸਕੇ। ਅੰਸ਼ੁਲ ਛਤਰਪਤੀ ਜਿਹੜਾ ਜੀ ਉਹਨੇ ਇਹ ਖੁਲਾਸਾ ਕਰਦਿਆਂ ਹੋਇਆ ਕਿਹਾ ਕਿ ਸਾਬਕਾ ਕੇਂਦਰੀ ਮੰਤਰੀ ਪਰਨੀਤ ਕੌਰ ਹੋਰੀ ਤੇ ਮੁੱਖ ਮੰਤਰੀ ਦੇ ਸਲਾਹਕਾਰ ਭਰਤਿੰਦਰ ਸਿੰਘ ਚਾਹਲ ਤੇ ਸਾਬਕਾ ਵਿਧਾਇਕ ਹਰਮਿੰਦਰ ਸਿੰਘ ਜੱਸੀ ਜਿਹੜੇ ਕਿ ਕੁੜਮ ਨੇ ਸਰਸੇ ਵਾਲੇ ਦੇ, ਉਹਨਾਂ ਦੇ ਪਿਤਾ ਦੇ ਕੇਸ ਨੂੰ ਖਤਮ ਕਰਾਉਣ ਦੇ ਵਾਸਤੇ CBI ਦੇ ਉੱਤੇ ਇਹਨਾਂ ਦੇ ਵੱਲੋਂ ਦਬਾਅ ਪਾਇਆ ਗਿਆ ਸੀ। ਉਹਨੇ ਇੱਥੋਂ ਤੱਕ ਜਿਹੜੀ ਹੈ ਜੀ ਅੰਸ਼ੁਲ ਛਤਰਪਤੀ ਨੇ ਗੱਲ ਕਹੀ ਆ ਕਿ ਦਿੱਲੀ ਦੇ ਵਿੱਚ MLA ਜਿਹੜੇ ਸੀਗੇ ਜੀ ਉਹਨਾਂ ਨੂੰ ਲਿਜਾ ਕੇ ਵੀ ਉੱਥੇ ਦਬਾਅ ਪਾਇਆ ਗਿਆ ਕਿ ਜਿਹੜੀ CBI ਆ ਉਹ ਜਾਂਚ ਨਾ ਕਰੇ ਔਰ ਸਰਸੇ ਵਾਲੇ ਨੂੰ ਇਸ ਮਾਮਲੇ ਦੇ ਵਿੱਚ ਜਿਹੜਾ ਜੀ ਉਹ ਨਾਮਜ਼ਦ ਨਾ ਕਰੇ। ਅੰਸ਼ੁਲ ਛਤਰਪਤੀ ਜਿਹੜਾ ਜੀ ਉਹ ਇਹ ਕਹਿੰਦਾ ਕਿ ਜਿਹੜੀਆਂ ਪੰਜਾਬ ਹਰਿਆਣਾ ਦੀਆਂ ਜਿਹੜੀਆਂ ਸਿਆਸੀ ਪਾਰਟੀਆਂ ਨੇ, ਇਨੈਲੋ, ਕਾਂਗਰਸ, ਭਾਰਤੀ ਜਨਤਾ ਪਾਰਟੀ, ਅਕਾਲੀ ਦਲ, ਇਹ ਸਾਰੇ ਦੇ ਸਾਰੇ ਸਿਰਫ ਵੋਟਾਂ ਜਿਹੜੀਆਂ ਉਹ ਹਾਸਲ ਕਰਨ ਦੇ ਵਾਸਤੇ ਸੌਦੇ ਵਾਲੇ ਦੇ ਨਾਲ ਸੌਦਾ ਜਿਹੜਾ ਜੀ ਉਹ ਕਰਦੀਆਂ ਰਹੀਆਂ। ਉਹਨੇ ਮੌਜੂਦਾ ਹਰਿਆਣੇ ਦੀ ਸਰਕਾਰ ਦੇ ਉੱਤੇ ਤਾਂ ਇਹ ਕਿਹਾ ਜੀ ਕਿ ਉਹਨੇ ਤਾਜ਼ਾ ਡੇਰੇ ਦੇ ਨਾਲ ਸੌਦਾ ਕੀਤਾ ਤੇ ਸਰਸੇ ਲਈ ਅਲਾਟ ਹੋਇਆ ਮੈਡੀਕਲ ਕਾਲਜ ਇਸੇ ਤਹਿਤ ਡੇਰੇ ਦੇ ਵਿੱਚ ਜਿਹੜਾ ਜੀ ਉਹ ਤਬਦੀਲ ਕੀਤਾ ਗਿਆ ਸੀਗਾ। ਉਹਨੇ ਐਕਚੁਅਲੀ ਅੰਸ਼ੁਲ ਛਤਰਪਤੀ ਜੀ ਰਾਮਚੰਦਰ ਛਤਰਪਤੀ ਦਾ ਬੇਟਾ, ਜਿਹਨੇ ਜਿਹੜੀ ਇਹ ਚਿੱਠੀ ਸਭ ਤੋਂ ਪਹਿਲਾਂ ਆਈ ਸੀਗੀ, ਇਹ ਰਾਮਚੰਦਰ ਛਤਰਪਤੀ ਨੇ ਹੀ ਆਪਣੇ ਅਖਬਾਰ ਪੂਰਾ ਸੱਚ ਦੇ ਵਿੱਚ 30 ਮਈ 2002 ਨੂੰ ਛਾਪੀ ਸੀ, ਜਿਹਦੇ ਤੋਂ ਬਾਅਦ 24 ਅਕਤੂਬਰ 2002 ਨੂੰ ਰਾਮਚੰਦਰ ਛਤਰਪਤੀ ਨੂੰ ਗੋਲੀ ਮਾਰ ਦਿੱਤੀ ਗਈ। ਉਹ ਅਨਕੌਂਸ਼ੀਅਸ ਜਿਹੜਾ ਹਾਲਾਤ ਦੇ ਵਿੱਚ ਹਸਪੀਟਲ ਦੇ ਵਿੱਚ ਰਿਹਾ। 21 ਨਵੰਬਰ 2002 ਨੂੰ ਉਹਦੀ ਮੌਤ ਹੋ ਗਈ। ਹੈਰਾਨੀ ਵਾਲੀ ਗੱਲ ਉਦੋਂ ਇਹ ਰਹੀ ਕਿ ਰਾਮਚੰਦਰ ਛਤਰਪਤੀ ਬਾਰ-ਬਾਰ ਕਹਿੰਦਾ ਰਿਹਾ ਕਿ ਉਹਦੇ ਬਿਆਨ ਲੈ ਲਓ, ਉਹਨੂੰ ਗੋਲੀ ਕਿਹਨੇ ਮਾਰੀ ਆ। ਪੁਲਿਸ ਨੇ, ਪ੍ਰਸ਼ਾਸਨ ਨੇ ਕੋਈ ਕੰਨ ਇਸ ਗੱਲ ਦੇ ਉੱਤੇ ਨਹੀਂ ਧਰਿਆ, ਪਰ ਇਹਨਾਂ ਕਿ ਰਾਮਚੰਦਰ ਛਤਰਪਤੀ ਦੀ ਜਿਹੜੀ ਇੱਕ ਕੁਰਬਾਨੀ ਸੀ ਉਹਦੇ ਕਰਕੇ ਹੀ ਇਹ ਕੇਸ ਇੱਥੋਂ ਤੱਕ ਆ ਸਕਿਆ। ਜੀ ਬਿਲਕੁਲ। ਤੇ ਅੱਗੇ ਆਪਾਂ ਗੱਲ ਕਰਦੇ ਹਾਂ, ਜਿਹੜੀ ਸਰਕਾਰ ਨੇ ਇੱਕ ਚਲਾਈ ਸੀ ਜੀ ਸਕੀਮ ਸਾਂਝੀ ਰਸੋਈ, ਉਸ ਦੇ ਵਿੱਚ ਬੜੀ ਸਸਤੀ ਜੀ ਥਾਲੀ ਲਾਈ ਸੀ, ਉਸ ਦਾ ਵੀ ਧੂੰਆਂ ਨਿਕਲਿਆ। ਬਿਲਕੁਲ ਜੀ, ਐਕਚੁਅਲੀ ਇਹ ਆ ਕਿ ਸਕੀਮਾਂ ਕਈ ਵਾਰੀ ਬੜੀਆਂ ਜੋਸ਼ੋ ਖਰੋਸ਼ ਦੇ ਨਾਲ ਜਿਹੜੀਆਂ ਉਹ ਸ਼ੁਰੂ ਹੋ ਜਾਂਦੀਆਂ ਨੇ, ਪਰ ਕਿਉਂਕਿ ਕੋਈ ਵੀ ਸਕੀਮ ਜਿਹੜੀ ਆ ਜੀ ਉਹ ਚੱਲਣੀ ਤਾਂ ਪੈਸਿਆਂ ਦੇ ਨਾਲ ਹੁੰਦੀ ਆ, ਔਰ ਪੈਸਿਆਂ ਤੋਂ ਬਿਨਾਂ ਜਿਹੜੀ ਕੋਈ ਵੀ ਸਕੀਮ ਸਿਰੇ ਨਹੀਂ ਚੜ੍ਹਦੀ। ਮੌਜੂਦਾ ਸਰਕਾਰ ਦੇ ਵੱਲੋਂ 10 ਰੁਪਏ ਦੇ ਵਿੱਚ ਰੋਟੀ ਦੀ ਥਾਲੀ ਦੇਣ ਦੇ ਵਾਸਤੇ ਸਾਂਝੀਆਂ ਰਸੋਈਆਂ ਜਿਹੜੀਆਂ ਦੀ ਉਹ ਖੋਲੀਆਂ ਗਈਆਂ ਸੀ, ਪਰ ਆਰਥਿਕ ਸੰਕਟ, ਆਪਾਂ ਕੱਲ ਵੀ ਗੱਲ ਜਿਹੜੀ ਜੀ ਉਹ ਕੀਤੀ ਸੀਗੀ ਕਿ ਆਰਥਿਕ ਸੰਕਟ ਦੇ ਨਾਲ ਜੂਝ ਰਹੀ ਆ ਪੰਜਾਬ ਦੀ ਸਰਕਾਰ। ਤਨਖਾਹਾਂ ਜੋਗੇ ਜਿਹੜੇ ਦੀ ਉਹ ਪੈਸੇ ਹੈ ਨਹੀਂ ਗੇ, ਕਿਉਂਕਿ ਪਿਛਲੀ ਸਰਕਾਰ ਇੰਨਾ ਕੁ ਇੰਤਜ਼ਾਮ ਜਿਹੜਾ ਜੀ ਉਹ ਕਰ ਗਈ ਆ ਕਿ ਪੰਜਾਬ ਮੁੜ ਕੇ ਉੱਠ ਨਾ ਸਕੇ।
ਜਿਨ੍ਹਾਂ ਹਾਲਾਤਾਂ ਦੇ ਵਿੱਚ ਪੰਜਾਬ ਜਿਹੜਾ ਜੀ ਉਹ ਚਲੇ ਗਿਆ। ਰਸੋਈਆਂ ਦੇ ਵਿੱਚ ਦਾਲਾਂ ਸਬਜ਼ੀਆਂ ਨੂੰ ਤੜਕੇ ਲਾਉਣੇ ਔਖੇ ਹੋ ਗਏ ਆ। ਜਿਹੜੀ ਇਹ ਰਸੋਈ ਸ਼ੁਰੂ ਕੀਤੀ ਗਈ ਸੀ ਤੇ 10 ਰੁਪਏ ਦੀ ਰੋਟੀ ਜਿਹੜੀ ਆ ਉਹ ਦਿੱਤੀ ਜਾ ਰਹੀ ਸੀਗੀ। ਹੁਣ ਸ਼ਰਾਧਾਂ ਦੇ ਆਸਰੇ ਜਿਹੜੀ ਆ ਜੀ ਇਹ ਰਸੋਈਆਂ ਚੱਲ ਰਹੀਆਂ ਨੇ, ਕਿਉਂਕਿ ਸ਼ਰਾਧਾਂ ਦੇ ਵਿੱਚ ਲੋਕ ਦਾਨ ਕਰਦੇ ਆ ਰੋਟੀ ਵਗੈਰਾ ਜਿਹੜਾ ਜੀ, ਤੇ ਉਹਦੇ ਸਿਰ ਦੇ ਉੱਤੇ ਜਿਹੜਾ ਜੀ ਇਹ ਚੱਲ ਰਹੀ ਹੈ। ਔਰ ਜਿਹੜੇ ਚੋਣ ਮਨੋਰਥ ਪੱਤਰ ਦੇ ਵਿੱਚ ਸਸਤੇ ਭੋਜਨ ਦਾ ਜਿਹੜਾ ਜੀ ਉਹ ਵਾਅਦਾ ਕੀਤਾ ਸੀਗਾ, ਔਰ ਦਾਨੀ ਸੱਜਣ ਜਿਹੜੇ ਸੀਗੇ ਜੀ ਉਹਨਾਂ ਦੇ ਸਹਿਯੋਗ ਦੇ ਨਾਲ ਇਹ ਚਲਾਇਆ ਜਾ ਰਿਹਾ ਸੀਗਾ। ਇਹ ਰਸੋਈਆਂ ਉਂਝ ਤਾਂ ਵੈਸੇ ਜੀ ਠੀਕ ਠਾਕ ਚੱਲ ਰਹੀਆਂ ਸੀਗੀਆਂ, ਪਰ ਜਿਹੜੇ ਪ੍ਰਬੰਧਕ ਨੇ ਉਹਨਾਂ ਨੂੰ ਪੱਲਿਓਂ ਪੈਸੇ ਜਿਹੜੇ ਆ ਜੀ ਪਾਉਣੇ ਪੈ ਰਹੇ, ਕਿਉਂਕਿ ਦਾਨੀਆਂ ਨੇ ਹੱਥ ਘੁੱਟ ਲਿਆ। ਰਸੋਈ ਦਾ ਸਮਾਨ ਖਰੀਦਣ ਲਈ ਲੱਗ ਰਿਹਾ GST ਜਿਹੜਾ ਉਹ ਵੀ ਮੁਸੀਬਤ ਜਿਹੜਾ ਜੀ ਉਹ ਬਣ ਰਿਹਾ। ਜਿਹੜੇ ਰਸੋਈਆਂ ਚਲਾਉਣ ਵਾਲੇ ਆ ਜੀ ਉਹ ਇਹ ਕਹਿੰਦੇ ਆ ਕਿ ਕੋਸ਼ਿਸ਼ ਤਾਂ ਉਹਨਾਂ ਦੀ ਜਾਰੀ ਹੈ, ਪਰ ਜਿਨ੍ਹਾਂ ਲੋਕਾਂ ਨੇ ਸ਼ੁਰੂ ਦੇ ਵਿੱਚ ਇਹਨਾਂ ਨੂੰ ਦਾਨ ਵਗੈਰਾ ਦਿੱਤਾ ਸੀਗਾ ਉਹ ਹੁਣ ਨਹੀਂ ਦੇ ਰਹੇ ਜੀ। ਲੁਧਿਆਣਾ ਜਿਹੜਾ ਉਦਯੋਗਿਕ ਸ਼ਹਿਰ ਹੋਣ ਕਰਕੇ ਉੱਥੇ ਤਾਂ ਦਾਨ ਵਗੈਰਾ ਜਿਹੜਾ ਜੀ ਮਿਲ ਜਾਂਦਾ, ਪਰ ਜਲੰਧਰ ਗੁਰਦਾਸਪੁਰ ਦੇ ਵਿੱਚ ਇਹ ਰਸੋਈਆਂ ਜਿਹੜੀਆਂ ਉਹ ਚਲਾਉਣੀਆਂ ਮੁਸ਼ਕਲ ਹੋ ਰਹੀਆਂ ਨੇ। ਜਲੰਧਰ ਦੀ ਜਿਹੜੀ ਰਸੋਈ ਆ ਜੀ ਉੱਥੇ 500 ਦੇ ਕਰੀਬ ਲੋਕ ਜਿਹੜੇ ਰੋਜ਼ ਰੋਟੀ ਖਾਂਦੇ ਆ ਤੇ ਉਹ ਪਰ ਥਾਲੀ 10 ਰੁਪਏ ਲੈਂਦੇ ਆ, ਜਦੋਂ ਕਿ ਉਹਨਾਂ ਦੀ ਲਾਗਤ 29 ਰੁਪਏ ਪਰ ਥਾਲੀ ਜਿਹੜੀ ਆ ਜੀ ਉਹ ਆ ਰਹੀ ਹੈ। ਜਿਹੜੇ ਆਫੀਸਰ ਨੇ ਡਿਪਟੀ ਕਮਿਸ਼ਨਰ ਵਗੈਰਾ ਜੀ ਉਹ ਕੋਸ਼ਿਸ਼ ਕਰ ਰਹੇ ਆ ਕਿ ਦਾਨੀ ਜਿਹੜੇ ਉਹਨਾਂ ਨੂੰ ਪ੍ਰੇਰਿਆ ਜਾ ਸਕੇ, ਪਰ ਪ੍ਰੋਬਲਮ ਜਿਹੜੀ ਸਭ ਤੋਂ ਵੱਡੀ ਇਹ ਆ ਰਹੀ ਹੈ ਕਿ ਕੋਈ ਦਾਨ ਇਸ ਮਾਮਲੇ ਦੇ ਉੱਤੇ ਦੇਣ ਦੇ ਵਾਸਤੇ ਤਿਆਰ ਨਹੀਂਗਾ। ਜਿਹੜੇ ਸ਼ੁਰੂ ਦੇ ਵਿੱਚ ਜਿਹੜਾ ਜੀ ਉਹ ਦਾਨ ਉਹਨਾਂ ਨੇ ਜ਼ਰੂਰ ਦੇ ਦਿੱਤਾ ਜੀ, ਔਰ ਹੁਣ ਅੱਗੋਂ ਦਾਨ ਜਿਹੜੇ ਉਹ ਦਾਨੀ ਨਹੀਂ ਲੱਭ ਰਹੇ, ਜਿਹਦੇ ਕਰਕੇ ਇਹ ਰਸੋਈਆਂ ਦਾ ਧੂੰਆਂ ਜਿਹੜਾ ਜੀ ਉਹ ਡੇ ਬਾਈ ਡੇ ਠੰਡਾ ਹੋ ਰਿਹਾ ਜੀ। ਤੇ ਅੱਗੇ ਆਪਾਂ ਮੁੱਖਾ ਕਤਲकांड ਦੀ ਜੇ ਗੱਲ ਕਰੀਏ ਤਾਂ ਉਸ ਦੀ ਪਤਨੀ ਨੇ ਵੀ ਪੁਲਿਸ ਤੇ ਗੰਭੀਰ ਦੋਸ਼ ਲਾਏ। ਐਕਚੁਅਲੀ ਇਹ ਜਿਹੜਾ ਮਾਮਲਾ ਜੀ ਡੇ ਬਾਈ ਡੇ ਇਹਦੇ ਕਈ ਕੁਝ ਜਿਹੜਾ ਜੀ ਉਹ ਨਵਾਂ ਹੁੰਦਾ ਤੁਰਿਆ ਆ ਰਿਹਾ ਜੀ। ਇਸ ਮਾਮਲੇ ਦੇ ਵਿੱਚ ਜਿਹੜੇ SSP ਨੇ ਉਹਨੇ ਜ਼ਮਾਨਤ ਅਰਜ਼ੀ ਲਾਈ ਸੀਗੀ, ਔਰ ਜਿਹੜਾ ਜੀ ਉਹ ਜ਼ਮਾਨਤ ਮਨਜ਼ੂਰ ਵੀ ਹੋ ਗਈ ਹੈ। ਜਿਹੜੇ ਬਹੁਤੇ ਨੇ ਉਹ ਜ਼ਮਾਨਤ ਦੇ ਉੱਤੇ ਨੇ। ਇੱਕ ਜਿਹੜਾ ਜੀ ਦੱਸੀ ਦਾ ਜਿਹੜਾ ਅਜੇ ਤੱਕ ਗ੍ਰਿਫਤਾਰੀ ਵੀ ਨਹੀਂ ਹੋ ਰਹੀ, ਕਿਹਾ ਜਾ ਰਿਹਾ ਜੀ ਕਿ ਉਹ ਵੱਡੇ ਅਫਸਰਾਂ ਦਾ ਖਾਸਮ ਖਾਸ ਹੈ, ਜਿਹਦੇ ਕਰਕੇ ਉਹ ਬਚੀ ਜਾ ਰਿਹਾ। ਉਧਰ ਅੰਮ੍ਰਿਤਸਰ ਦੇ ਵੇਰਕਾ ਦੇ ਵਿੱਚ ਜਿਹੜਾ ਜੀ ਮੁਖਜੀਤ ਸਿੰਘ ਉਰਫ ਮੁੱਖਾ ਜਿਹੜਾ ਐਨਕਾਊਂਟਰ ਮਾਮਲੇ ਦੇ ਵਿੱਚ ਇਹਦੀ ਜਿਹੜੀ ਪਤਨੀ ਆ ਉਹਨੂੰ ਨੌਕਰੀ ਦਾ ਆਫਰ ਜਿਹੜਾ ਜੀ ਉਹ ਦਿੱਤਾ ਗਿਆ ਸੀਗਾ, ਔਰ ਇਹ ਕਿਹਾ ਗਿਆ ਜੀ ਜਿਹੜੀ ਉਹਨੇ ਲਿਖਤੀ ਰੂਪ ਦੇ ਵਿੱਚ ਜਿਹੜੀ ਗੱਲ ਦੱਸੀ ਆ ਅਦਾਲਤ ਨੂੰ, ਉਹਦੇ ਵਿੱਚ ਉਹਨੇ ਕਿਹਾ ਕਿ ਉੱਥੋਂ ਦੇ ਡਿਪਟੀ ਕਮਿਸ਼ਨਰ ਦੇ ਆਫਿਸ ਦੇ ਵੱਲੋਂ ਇਹ ਕਿਹਾ ਗਿਆ ਸੀਗਾ ਕਿ ਨੌਕਰੀ ਤਾਂ ਮਿਲੂਗੀ ਜੇ ਦੋਸ਼ੀ ਪੁਲਿਸ ਵਾਲਿਆਂ ਦੇ ਨਾਲ ਸਮਝੌਤਾ ਹੋਊਗਾ, ਜਿਹੜੇ ਕੇਸ ਕੀਤੇ ਗਏ ਆ ਉਹਨਾਂ ਨੂੰ ਵਾਪਸ ਲੈਣਾ ਜਿਹੜਾ ਜੀ ਉਹ ਪਊਗਾ। ਇਹ ਗੱਲ ਜਿਹੜੀ ਆ ਜੀ ਉਹਨੇ ਲਿਖ ਕੇ ਦਿੱਤੀ ਆ, ਔਰ ਇਹ ਕਿਹਾ ਕਿ ਸਮਝੌਤਾ ਨਾ ਕਰਨ ਦੇ ਉੱਤੇ ਨੌਕਰੀ ਜਿਹੜੀ ਆ ਜੀ ਉਹ ਜੁਆਇਨ ਨਹੀਂ ਕਰਾਈ ਗਈ, ਕਿਉਂਕਿ ਉਹਨੇ ਸਮਝੌਤਾ ਕਰਨ ਤੋਂ ਨਾ ਜਿਹੜਾ ਜੀ ਉਹ ਕਰਤਾ ਸੀਗਾ। ਇਹ ਜਿਹੜੀ ਮੁਖੇ ਦੀ ਪਤਨੀ ਆ ਉਹਨੇ ਹਾਈ ਕੋਰਟ ਦੇ ਵਿੱਚ ਇਹ ਲਿਖਤੀ ਰੂਪ ਦੇ ਵਿੱਚ ਆਪਣਾ ਬਿਆਨ ਜਿਹੜਾ ਜੀ ਉਹ ਦਾਇਰ ਕੀਤਾ। ਉਧਰ ਜਿਹੜੀ SIT ਜਿਹੜੀ ਬਣਾਈ ਸੀ ਇਸ ਮਾਮਲੇ ਦੇ ਵਿੱਚ ਇਹਦੇ ਖਿਲਾਫ ਕਾਰਵਾਈ ਦੀ ਸਿਫਾਰਿਸ਼ ਦੇ ਉੱਤੇ ਹਾਈ ਕੋਰਟ ਨੇ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਨੂੰ 15 ਸਤੰਬਰ ਨੂੰ ਪੇਸ਼ ਹੋਣ ਦੇ ਵਾਸਤੇ ਜਿਹੜਾ ਜੀ ਉਹ ਕਿਹਾ। SIT ਨੇ 18 ਜੁਲਾਈ 16 ਨੂੰ 9 ਪੁਲਿਸ ਵਾਲਿਆਂ ਦੇ ਖਿਲਾਫ ਜਿਹੜੀ ਹੈ ਜੀ ਉਹ ਕਾਰਵਾਈ ਦੀ ਸਿਫਾਰਿਸ਼ ਕੀਤੀ ਸੀਗੀ, ਪਰ ਇਸ ਤਰ੍ਹਾਂ ਦਾ ਕੁਝ ਹੋਇਆ ਨਹੀਂ। ਜਿਹੜੀ ਮੁਖੇ ਦੀ ਪਤਨੀ ਹੈ ਜੀ ਉਹਨੇ ਇਹ ਕਿਹਾ ਕਿ 16 ਜੂਨ ਜਾਂ 15 ਨੂੰ ਮੁਖੇ ਨੂੰ 23 ਗੋਲੀਆਂ ਜਿਹੜੀਆਂ ਉਹ ਮਾਰੀਆਂ ਗਈਆਂ ਸੀਗੀਆਂ। ਉਹਨੇ ਇਹ ਕਿਹਾ ਕਿ ਇਹ ਜਾਣ ਬੁੱਝ ਕੇ ਕੀਤਾ ਗਿਆ ਕਤਲ ਸੀਗਾ, ਕੋਈ ਐਨਕਾਊਂਟਰ ਨਹੀਂ ਸੀਗਾ। ਮੈਂ ਵੀ ਦੱਸਦਾ ਕਿ ਜਿਹੜੀ ਪੁਲਿਸ ਸੀ ਉਹ ਕਹਿੰਦੀ ਸੀ ਕਿ ਉਹਨੇ ਭੁਲੇਖੇ 'ਚ ਮਾਰਤਾ, ਕਿ ਅਸਲ ਦੇ ਵਿੱਚ ਉਹਨੂੰ ਇਨਫੋਰਮੇਸ਼ਨ ਇਹ ਸੀਗੀ ਕਿ ਜੱਗੂ ਭਗਵਾਨਪੁਰੀਆ ਜਿਹੜਾ ਗੈਂਗਸਟਰ ਆ ਉਹ ਆ ਰਿਹਾ, ਔਰ ਉਹਦੇ ਭੁਲੇਖੇ ਦੇ ਵਿੱਚ ਇਹ ਮੁੱਖਾ ਮਾਰਿਆ ਗਿਆ। ਪਰ ਕਹਾਣੀ ਇਹਦੇ ਪਿੱਛੇ ਕਈ ਕਿਸਮ ਦੀ ਹੋਰ ਵੀ ਜਿਹੜੀ ਆ ਜੀ ਉਹ ਚੱਲ ਰਹੀ। ਹਾਂਜੀ ਬਿਲਕੁਲ, ਬੜੇ ਰਾਜ ਨੇ ਜੀ ਇਹਨਾਂ ਦੇ ਕੋਲ ਲੀਡਰਾਂ ਦੇ, ਤਾਂ ਇਸ ਕਰਕੇ ਖਤਮ ਕਰਨੀਆਂ ਗੱਲਾਂ। ਤੇ ਅੱਗੇ ਆਪਾਂ ਜੱਸੀ ਕਤਲकांड ਹੋਇਆ ਸੀ, ਜਿਹੜੀ ਕੈਨੇਡਾ ਤੋਂ ਕੁੜੀ ਗਈ ਸੀਗੀ, ਕਾਫੀ ਟਾਈਮ ਤੋਂ ਇਹ ਜਿਹੜਾ ਕਤਲकांड ਆ ਉਸ ਚਰਚਾ ਦੇ ਵਿੱਚ, ਤੇ ਹੁਣ ਮੇਰੇ ਖਿਆਲ ਦੇ ਵਿੱਚ ਕੈਨੇਡਾ ਦੀ ਸੁਪਰੀਮ ਕੋਰਟ ਨੇ ਵੀ ਅਲਾਉ ਕਰ ਦਿੱਤਾ ਕਿ ਉਸਦੀ ਮਾਂ ਤੇ ਮਾਮੇ ਨੂੰ ਪੰਜਾਬ ਲਿਜਾਇਆ ਜਾ ਸਕੇਗਾ। ਬਿਲਕੁਲ ਜੀ, ਐਕਚੁਅਲੀ ਇਹ ਜਿਹੜਾ ਮਾਮਲਾ ਜੀ ਜਿਹੜਾ ਇੱਥੇ ਕਮਿਸ਼ਨ ਬਣਿਆ, ਜਿਹੜੇ ਝੂਠੇ ਕੇਸ ਦਰਜ ਹੋਏ ਸੀਗੇ ਪਿਛਲੇ 10 ਸਾਲਾਂ ਦੇ ਦੌਰਾਨ, ਉਹਦੇ ਵਿੱਚ ਵੀ ਗਿਆ, ਕਿਉਂਕਿ ਜਿਹੜਾ ਮਿੱਠੂ ਆ ਉਹਨੇ ਇਹ ਕਿਹਾ ਸੀਗਾ ਜੀ ਕਿ ਉਹਨੂੰ ਬਹੁਤ ਸਾਰੇ ਕੇਸਾਂ ਦੇ ਵਿੱਚ ਫਸਾ ਦਿੱਤਾ ਗਿਆ। ਉਹਦਾ ਰੀਜ਼ਨ ਇਹ ਸੀਗਾ ਕਿ ਜਿਹੜੀ ਪਿਛਲੀ ਸਰਕਾਰ ਸੀਗੀ ਉਹਦੇ ਵਿੱਚ ਇੱਕ ਜਿਹੜਾ ਮਿਨਿਸਟਰ ਸੀ ਜੀ
ਉਹਦੀ ਨੇੜਤਾ ਇਸ ਜੱਸੀ ਦੇ ਪਰਿਵਾਰ ਦੇ ਨਾਲ, ਜਿਹਦੇ ਕਰਕੇ ਇਹਨੂੰ ਜਿਹੜਾ ਜੀ ਮਿੱਠੂ ਕਹਿੰਦਾ ਕਿ ਮੈਨੂੰ ਫਸਾਇਆ ਗਿਆ ਸੀਗਾ ਵੱਖ-ਵੱਖ ਕੇਸਾਂ ਦੇ ਵਿੱਚ। ਉਹਨਾਂ ਕੇਸਾਂ ਦੇ ਵਿੱਚ ਜਿਹੜੇ ਆ ਜੀ ਬਹੁਤੇ ਕੇਸ ਇਹ ਕਿਹਾ ਜਾ ਰਿਹਾ ਜੀ ਕਿ ਕਮਿਸ਼ਨ ਦੇ ਵੱਲੋਂ ਰੱਦ ਕੀਤੇ ਜਾ ਸਕਦੇ ਆ। ਖੈਰ ਉਹ ਬਾਅਦ ਵਾਲੀ ਗੱਲ ਹੈ। ਜਿਹੜੀ ਪੰਜਾਬ ਪੁਲਿਸ ਹੈ ਜੀ ਉਹ ਲਗਾਤਾਰ ਕੋਸ਼ਿਸ਼ ਕਰ ਰਹੀ ਸੀਗੀ ਕਿ ਇਸ ਮਾਮਲੇ ਦੇ ਵਿੱਚ ਲੋੜੀਂਦੇ 2 ਦੋਸ਼ੀ, ਇੱਕ ਤਾਂ ਜਿਹੜੀ ਜੱਸੀ ਦੀ ਮਾਂ ਮਲਕੀਤ ਕੌਰ ਸਿੱਧੂ ਤੇ ਉਹਦਾ ਮਾਮਾ ਸੁਰਜੀਤ ਸਿੰਘ ਵਿਦੇਸ਼ਾ, ਇਹਨਾਂ ਨੂੰ ਦੋਨਾਂ ਨੂੰ ਜਿਹੜਾ ਹਵਾਲਾ ਸੰਧੀ ਦੇ ਤਹਿਤ ਕੈਨੇਡਾ ਤੋਂ ਇੱਥੇ ਲਿਆਂਦਾ ਜਾ ਸਕੇ। ਬੜੀ ਲੰਬੀ ਲੜਾਈ ਜਿਹੜੀ ਹੈ ਜੀ ਉਹ ਲੜਨੀ ਪਈ ਆ ਪੁਲਿਸ ਨੂੰ, ਔਰ ਇਹਨਾਂ ਦੋਨਾਂ ਨੇ ਜੀ ਇੱਕ ਤੋਂ ਬਾਅਦ ਉੱਪਰਲੀ ਤੋਂ ਉੱਪਰਲੀ ਅਦਾਲਤ ਤੱਕ ਜਿਹੜੀ ਜੀ ਪਹੁੰਚ ਕੀਤੀ ਕਿ ਉਹਨਾਂ ਨੂੰ ਹਵਾਲਾ ਸੰਧੀ ਦੇ ਰਾਹੀਂ ਜਿਹੜਾ ਉਹ ਨਾ ਭੇਜਿਆ ਜਾਵੇ। ਪਰ ਹੁਣ ਕੈਨੇਡਾ ਦੀ ਜਿਹੜੀ ਸੁਪਰੀਮ ਕੋਰਟ ਹੈ ਓਟਵਾ ਦੇ ਵਿੱਚ, ਉਹਨੇ ਫੈਸਲਾ ਇਹਨਾਂ ਮਲਕੀਤ ਕੌਰ ਸਿੱਧੂ ਤੇ ਸੁਰਜੀਤ ਸਿੰਘ ਵਿਦੇਸ਼ਾ ਦੇ ਖਿਲਾਫ ਦਿੱਤਾ। 17 ਸਾਲ ਦਾ ਸਮਾਂ ਜਿਹੜਾ ਜੀ ਉਹ ਲੱਗ ਗਿਆ ਅਣਖ ਦੀ ਖਾਤਰ ਹੋਏ ਇਸ ਕਤਲ ਕੇਸ ਦੇ ਮਾਮਲੇ ਦੇ ਵਿੱਚ। ਥੋੜਾ ਜਿਹਾ ਪਿਛੋਕੜ ਮੈਂ ਦੱਸਦਾ, ਯਾਦ ਹੋਵੇ ਕਿ ਕੈਨੇਡਾ ਤੋਂ ਆਈ ਕੁੜੀ ਜਿਹੜੀ ਜੱਸੀ ਸੀਗੀ, ਉਹਨੇ ਇੱਥੇ ਮਿੱਠੂ ਨਾਂ ਦੇ ਮੁੰਡੇ ਦੇ ਨਾਲ ਕੈਨੇਡਾ ਦੇ ਵਿੱਚ ਜਿਹੜਾ ਜੀ ਜਗਰਾਓਂ, ਮਾਫ ਕਰਨਾ, ਮੋਗੇ ਦੇ ਨੇੜੇ ਜਗਰਾਓਂ ਜਿਹੜਾ ਸੀਗਾ ਜੀ, ਇੱਥੇ ਉਹਨੇ ਵਿਆਹ ਕਰਵਾ ਲਿਆ ਸੀਗਾ। 1996 ਚ ਪਹਿਲਾਂ ਉਹ ਆਈ ਔਰ ਉਹਦਾ ਜਿਹੜਾ ਸੀਗਾ ਜੀ ਅਫੇਅਰ ਹੋ ਗਿਆ ਇਹਦੇ ਨਾਲ, ਔਰ 1999 ਦੇ ਵਿੱਚ ਇਹਨਾਂ ਨੇ ਚੁੱਪ ਕੀਤੇ ਜਿਹੜਾ ਜੀ ਉਹ ਵਿਆਹ ਕਰਾ ਲਿਆ। ਮਈ ਜਿਹੜਾ ਸੀਗਾ ਜੀ 14 ਦੇ ਵਿੱਚ ਸੁਪਰੀਮ ਕੋਰਟ ਨੇ, ਜਿਹੜਾ ਬ੍ਰਿਟਿਸ਼ ਕੋਲੰਬੀਆ ਦੀ ਸੁਪਰੀਮ ਕੋਰਟ ਸੀਗੀ ਜੀ, ਉਹਨੇ ਮਲਕੀਤ ਕੌਰ ਸਿੱਧੂ ਤੇ ਸੁਰਜੀਤ ਸਿੰਘ ਵਿਦੇਸ਼ਾ ਜਿਹੜਾ ਸੀਗਾ ਜੀ ਇਹਨਾਂ ਦਾ ਕੇਸ ਸੁਣਨਾ ਸ਼ੁਰੂ ਕੀਤਾ। ਔਰ ਐਕਚੁਅਲੀ ਜਿਹੜੇ ਪੁਲਿਸ ਦੇ ਕੋਲੇ ਇੱਥੇ ਸਬੂਤ ਸੀਗੇ ਜੀ, ਉਹਦੇ ਵਿੱਚ ਇਹ ਦੱਸਿਆ ਗਿਆ ਕਿ ਉਹਦੀ ਮਾਂ, ਜਿਹੜੀ ਜੱਸੀ ਦੀ ਮਾਂ ਮਲਕੀਤ ਕੌਰ ਸਿੱਧੂ ਤੇ ਉਹਦਾ ਮਾਮਾ ਸੁਰਜੀਤ ਸਿੰਘ ਵਿਦੇਸ਼ਾ ਜਿਹੜਾ ਸੀਗਾ, ਉਹਨੇ ਇੱਥੇ ਸੁਪਾਰੀ ਦੇ ਕੇ ਕਤਲ ਜਿਹੜਾ ਜੀ ਉਹ ਕਰਵਾ ਦਿੱਤਾ। ਜਦੋਂ ਇਹ ਹਮਲਾ ਹੋਇਆ ਤਾਂ ਉਹਦੇ ਵਿੱਚ ਜੱਸੀ ਮਾਰੀ ਗਈ ਸੀਗੀ ਤੇ ਜਿਹੜਾ ਮਿੱਠੂ ਸੀਗਾ ਉਹ ਗੰਭੀਰ ਹਾਲਤ ਦੇ ਵਿੱਚ ਜ਼ਖਮੀ ਹੋ ਗਿਆ ਸੀਗਾ। ਜਿਹੜੇ ਹਮਲਾਵਰ ਸੀਗੇ ਜੀ ਉਹਨਾਂ ਨੇ ਇਹ ਸੋਚਿਆ ਕਿ ਸ਼ਾਇਦ ਉਹ ਵੀ ਮਰ ਗਿਆ, ਪਰ ਉਹ ਬਚ ਗਿਆ ਸੀਗਾ। ਔਰ ਉਦੋਂ ਬਾਅਦ ਇੱਥੇ ਉਹਦੇ ਉੱਤੇ ਬਹੁਤ ਸਾਰੇ ਕੇਸ ਜਿਹੜੇ ਜੀ ਉਹ ਪਾ ਦਿੱਤੇ ਗਏ ਤਾਂ ਕਿ ਉਹਨੂੰ ਕਿਸੇ ਤਰੀਕੇ ਦੇ ਨਾਲ ਚੁੱਪ ਕਰਵਾਇਆ ਜਾ ਸਕੇ। ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਇਹਦੇ ਵਿੱਚ ਇੱਕ ਸਾਬਕਾ ਮੰਤਰੀ ਦਾ, ਜਿਹੜਾ ਅਕਾਲੀ ਆਗੂ ਦਾ ਨਾਂ ਇਸ ਪੱਖੋਂ ਬੋਲਦਾ ਹੈ ਕਿ ਉਹ ਜੱਸੀ ਦੇ ਪਰਿਵਾਰ ਦੇ ਨੇੜੇ ਆ, ਜਿਹਦੇ ਕਰਕੇ ਉਹ ਮਿੱਠੂ ਨੂੰ ਫਸਾਉਣ ਦੇ ਵਾਸਤੇ ਕਈ ਕੁਝ ਕਰਦਾ ਰਿਹਾ। ਜੀ ਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੀ, ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਹੁਣ ਇਸੇ ਦੇ ਨਾਲ ਸਾਡਾ ਅੱਜ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ। ਹੁਣ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।